ਅਗਲੀ ਖਬਰ ਵੱਲ ਚਲੀਏ ਤੇ ਰਸ਼ੀਆ ਨੇ ਥ੍ਰੈਟ ਕੀਤਾ ਆ ਵੀ ਜਿਹੜਾ ਯੂਕਰੇਨ ਦੇ ਅਗੇਂਸਟ ਅਸੀਂ ਸਾਡਾ ਜਿਹੜਾ ਸਟੈਂਡ ਆ ਉਹ ਸਖਤ ਹੋਊਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਡਰੋਨ ਦੇ ਰਾਹੀਂ ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਘਰ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਯੂਕਰੇਨ ਵਾਲਿਆਂ ਨੇ ਇਸ ਨੂੰ ਡਿਨਾਈ ਕੀਤਾ ਹੈਗਾ। ਉਹਨਾਂ ਨੇ ਕਿਹਾ ਕ੍ਰੈਮਲਿਨ ਵਾਲੇ ਜਿਹੜੇ ਆ ਫੈਬਰੀਕੇਟ ਕਰ ਰਹੇ ਹੈਗੇ ਆ ਇਹਨਾਂ ਸਟੋਰੀਆਂ ਨੂੰ ਤਾਂ ਕਿ ਜਿਹੜੀ ਪੀਸ ਪ੍ਰੋਸੈਸ ਆ ਉਹ ਕਾਮਯਾਬ ਨਾ ਹੋ ਸਕੇ। ਯੂਕਰੇਨ ਨੇ ਇਮੀਡੀਏਟਲੀ ਇਸ ਅਟੈਕ ਨੂੰ ਡਿਨਾਈ ਕੀਤਾ ਹੈਗਾ। ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਯੂਕਰੇਨ ਦੇ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਮਾਰੇ ਲਾਗੋ ਜੋ ਉਹਨਾਂ ਦਾ ਫਲੋਰੀਡਾ ਦੇ ਵਿੱਚ ਹੈਗਾ ਉੱਥੇ ਮਿਲੇ ਹੈਗੇ ਆ ਤੇ ਕੰਪਲੀਟ ਫੈਬਰੀਕੇਸ਼ਨ ਕਰਕੇ ਇਸ ਅਟੈਕ ਦੀ ਗੱਲ ਕੀਤੀ ਹੈਗੀ ਆ। ਟਰੰਪ ਹੁਣੀ ਕਿਹਾ ਵੀ ਮੈਂ ਬਹੁਤ ਗੁੱਸੇ ਸੀ ਵੀ ਜੇ ਇਦਾਂ ਦੀ ਚੀਜ਼ ਵਾਪਰੀ ਹੈਗੀ ਆ ਇਹ ਮਾੜੀ ਆ ਕਿਉਂਕਿ ਜਦੋਂ ਗੱਲਬਾਤ ਪੀਸ ਦੀ ਚੱਲ ਰਹੀ ਤੇ ਇਦਾਂ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਵੀ ਇਹ ਜਿਹੜਾ ਟਾਈਮ ਆ ਬੜਾ ਡੈਲੀਕੇਟ ਆ, ਇਟਸ ਡੈਲੀਕੇਟ ਪੀਰੀਅਡ ਆਫ ਟਾਈਮ। ਟਰੰਪ ਉਹਨਾਂ ਨੇ ਇਹ ਕਿਹਾ ਵੀ ਦੋਨਾਂ ਸਾਈਡਾਂ ਨੂੰ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਹੈਗਾ। ਕ੍ਰੈਮਲਨ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ, ਕਹਿੰਦੇ ਵੀ ਰਸ਼ੀਆ ਦੀ ਪੋਜੀਸ਼ਨ ਜਿਹੜੇ ਪਹਿਲਾਂ ਦੇ ਰੀਚਡ ਐਗਰੀਮੈਂਟਸ ਤੇ ਐਮਰਜਿੰਗ ਸੋਲੂਸ਼ਨਸ ਆ ਉਹ ਰਿਵਾਈਜ਼ ਕੀਤੇ ਜਾਣਗੇ ਤੇ ਉਹਨਾਂ ਨੇ ਕਿਹਾ ਵੀ ਜੋ ਅਮਰੀਕਨਸ ਆ ਉਹ ਇਸ ਅੰਡਰਸਟੈਂਡਿੰਗ ਨੂੰ ਚੰਗੀ ਤਰ੍ਹਾਂ ਦੇ ਨਾਲ ਟ੍ਰੀਟ ਕਰਨ, ਨਹੀਂ ਤਾਂ ਫਿਰ ਸਾਡੀ ਜਿਹੜੀ ਡੀਲ ਆ ਉਹ ਨਹੀਂ ਬਣਨੀ ਹੈਗੀ। ਜਿਓਰਜੀ ਬੋਬਟ ਇੱਕ ਐਨਾਲਿਸਟ ਹੈਗੇ ਰਸ਼ੀਆ ਪੋਲਿਟਿਕਸ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੈਪਰਜੀਆ ਤੇ ਖਰਸਨ ਰੀਜਨ ਜਿਨ੍ਹਾਂ ਨੂੰ ਕ੍ਰੈਮਲਿਨ ਵਾਲੇ ਇੱਕ ਤਰ੍ਹਾਂ ਦੇ ਨਾਲ ਕਲੇਮ ਕਰਦੇ ਆ ਤੇ ਇਹ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਆ ਇਹ। ਪਰ ਯੂਕਰੇਨ ਵਾਲੇ ਕਹਿੰਦੇ ਵੀ ਅਸੀਂ ਆਪਣੀ ਕੋਈ ਵੀ ਜਿਹੜੀ ਜ਼ਮੀਨ ਆ ਉਹ ਰਸ਼ੀਆ ਨੂੰ ਨਹੀਂ ਦੇਣੀ ਚਾਹੀਦੀ। ਜੀ।